ਪਾਕਿਸਤਾਨ ਦੇ ਵਿੱਚ ਜਿਹੜੇ ਫਲੱਡਾਂ ਦੇ ਕਰਕੇ, ਹੜ੍ਹਾਂ ਦੇ ਕਰਕੇ ਬਹੁਤ ਵੱਡੀ ਮੁਸ਼ਕਲ ਜਿਹੜੀ ਆ ਉਹ ਆਉਣ ਪਈ ਹੈਗੀ ਆ। ਕਹਿੰਦੇ ਵੀ 1/3 ਪਾਕਿਸਤਾਨ ਇਸ ਟਾਈਮ ਪਾਣੀ ਦੇ ਅੰਡਰ ਆ। 1100 ਤੋਂ ਵੱਧ ਮੌਤਾਂ ਜਿਹੜੀਆਂ ਆ ਇਹਨਾਂ ਹੜ੍ਹਾਂ ਦੇ ਕਰਕੇ ਆ ਚੁੱਕੀਆਂ। ਅਪ੍ਰੈਲ ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ, ਇੰਨਾ ਹੀ ਪਾਕਿਸਤਾਨ ਦੇ ਇਲਾਕਿਆਂ ਦੇ ਵਿੱਚ 60 ਡਿਗਰੀ ਸੈਲਸੀਅਸ ਤਾਪਮਾਨ ਤੱਕ ਗਰਮੀ ਦਾ ਦੌਰ ਜਿਹੜਾ ਆ ਉਹ ਚਲਾ ਗਿਆ ਸੀਗਾ। ਤੇ ਅੱਜ ਉਸ ਤੋਂ ਕੁਝ ਮਹੀਨਿਆਂ ਬਾਅਦ ਜਿਹੜਾ ਮੌਨਸੂਨ ਆਇਆ ਆ, ਤਾਂ ਕਹਿੰਦੇ ਵੀ ਮੌਨਸੂਨ ਔਨ ਸਟੀਰੋਇਡ ਹਿਸਾਬ ਦੇ ਨਾਲ ਆਇਆ ਵੀ ਇੰਨਾ ਜ਼ਿਆਦਾ ਮੀਂਹ ਜਿਹੜਾ ਉਹ ਪੈ ਰਿਹਾ ਆ। 2010 ਦੇ ਵਿੱਚ ਵੀ ਪਾਕਿਸਤਾਨ 'ਚ ਬਹੁਤ ਭਿਆਨਕ ਹੜ੍ਹ ਜਿਹੜੇ ਉਹ ਆਏ ਸੀ। ਉਸ ਦੌਰਾਨ 2000 ਲੋਕ ਮਰ ਗਏ ਸੀਗੇ। ਵੀਡੀਓ ਮੈਸੇਜ ਜਿਹੜੇ ਮਿਸਟਰ ਗੁਆਟਰਸ ਹੈਗੇ ਆ, UN ਦੇ ਚੀਫ ਸਕੱਤਰ, ਉਹਨਾਂ ਨੇ ਇੱਕ ਵੀਡੀਓ ਮੈਸੇਜ ਦੇ ਦਿੰਦੇ ਹੋਏ ਕਿਹਾ ਵੀ ਇਹ ਕਲਾਈਮੇਟ ਕ੍ਰਾਈਸਿਸ ਹੌਟਸਪੌਟ ਇਸ ਟਾਈਮ ਬਣ ਚੁੱਕਾ ਹੈਗਾ ਆ। ਕਹਿੰਦੇ ਵੀ ਇਹੋ ਜਿਹੇ ਥਾਵਾਂ ਦੇ ਉੱਤੇ ਲੋਕਾਂ ਦੇ ਮਰਨ ਦਾ ਖਦਸ਼ਾ 15 ਗੁਣਾ ਵੱਧ ਹੁੰਦਾ ਆ ਬਾਕੀ ਆਮ ਥਾਵਾਂ ਦੇ ਉੱਤੇ। ਸੋ ਬਹੁਤ ਭਿਆਨਕ ਜਿਹੜੀ ਸਥਿਤੀ ਆ ਉਹ ਇਸ ਟਾਈਮ ਬਣੀ ਪਈ ਆ। 162 ਮਿਲੀਅਨ ਡਾਲਰਸ ਦੀ ਜਿਹੜੀ ਮਦਦ ਆ ਉਹਨਾਂ ਨੂੰ ਦੇਣ ਦਾ ਜਿਹੜਾ ਲਾਂਚ ਆ ਉੱਥੇ ਕਰ ਰਹੇ ਸੀ। ਲੱਖਾਂ ਹੀ ਲੋਕ ਇਸ ਟਾਈਮ ਘਰੋਂ ਬੇਘਰ ਹੋ ਰਹੇ ਆ। ਜਿਨ੍ਹਾਂ ਨੇ ਵੀਡੀਓ ਤਸਵੀਰਾਂ ਜਾਂ ਉਹ ਦੇਖੀਆਂ ਆ ਉਹ ਦੇਖ ਸਕਦੇ ਆ ਵੀ ਘਰਾਂ ਦੇ ਘਰ ਤੇ ਪੁੱਲ ਵਗੈਰਾ ਸਭ ਕੁਛ ਇਹਨਾਂ ਹੜ੍ਹਾਂ ਦੇ ਪਾਣੀਆਂ ਦੇ ਵਿੱਚ ਰੁੜਦੇ ਜਾ ਰਹੇ ਆ। ਨਾਲ ਹੀ ਉਹਨਾਂ 'ਚ ਇਨਸਾਨ, ਪਸ਼ੂ, ਡੰਗਰ, ਇਹ ਵੀ ਸਾਰਾ ਕੁਛ ਉਸ ਦਾ ਵੀ ਭਾਰੀ ਨੁਕਸਾਨ ਜਿਹੜਾ ਉਹ ਹੋ ਰਿਹਾ ਆ। ਹੜ੍ਹਾਂ ਤੋਂ ਬਾਅਦ 'ਚ ਜਿਹੜਾ ਪਾਣੀ ਖੜਦਾ ਆ, ਜਦੋਂ ਪਾਣੀ ਆ ਰਿਹਾ ਆ ਇੰਨੀ ਤੇਜ਼ੀ ਦੇ ਨਾਲ, ਤਾਂ ਇਹ ਤਾਂ ਓਬਵੀਅਸ ਹੀ ਗੱਲ ਆ, ਉਦੋਂ ਸਥਿਤੀ ਮਾੜੀ ਹੁੰਦੀ ਆ। ਪਰ ਜਦੋਂ ਪਾਣੀ ਖੜਾ ਰਹਿ ਜਾਂਦਾ ਹੈ ਉਸ ਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਉਹ ਪੈਦਾ ਹੁੰਦੀਆਂ ਆ। ਸੋ ਇੱਕ ਬਹੁਤ ਵੱਡਾ ਇੱਕ ਚੈਲੰਜ ਜਿਹੜਾ ਇਸ ਟਾਈਮ ਸਾਹਮਣੇ ਦੱਸਿਆ ਜਾਂਦਾ ਆ। ਇੰਡਸਟਰੀਅਲ ਐਰਾ ਤੋਂ ਲੈ ਕੇ ਹੁਣ ਤੱਕ ਸਾਇੰਸਦਾਨ ਇਹ ਕਹਿੰਦੇ ਨੇ 1.2 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਉਹ ਵੱਧ ਚੁੱਕਾ ਆ। ਆਪਾਂ ਕੱਲ ਵੀ ਸ਼ਾਇਦ ਹਰਜੋਤ ਸਿੰਘ ਜੀ ਇਸੇ ਬਾਬਤ ਕਲਾਈਮੇਟ ਚੇਂਜ ਦੀ ਵੀ ਗੱਲ ਕਰ ਰਹੇ ਸੀਗੇ ਵੀ ਸਥਿਤੀ ਤਾਂ ਇੱਥੇ ਤੱਕ ਪਹੁੰਚ ਚੁੱਕੀ ਹੈ। ਜੇ ਅੱਜ ਇਹ ਸਾਰਾ ਕੁਝ ਕੰਮ ਬੰਦ ਵੀ ਕਰ ਦਈਏ ਤਾਂ ਆਉਣ ਵਾਲੇ ਕਈ ਚਿਰ ਤੱਕ ਇਹ ਸਥਿਤੀ ਕਾਬੂ 'ਚ ਆਉਣ ਨੂੰ ਸਮਾਂ ਲੱਗੂਗਾ। ਪਰ ਆਪਾਂ ਕੰਮ ਤਾਂ ਚਲੋ ਉਹ ਵਾਲੇ ਜੋ ਚੱਲ ਰਹੇ ਆ ਉਹਨਾਂ ਨੂੰ ਬੰਦ ਨਹੀਂ ਕਰ ਰਹੇ। ਸਸਟੇਨੇਬਿਲਟੀ ਕਿੱਦਾਂ ਲੈ ਕੇ ਆਉਣੀ ਆ, ਇਹ ਇਸ ਟਾਈਮ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਚੈਲੰਜ ਆ ਉਹ ਬਣਦਾ ਜਾ ਰਿਹਾ ਆ। ਕਿੰਨਾ ਕੁ ਚਿਰ ਤੁਸੀਂ ਇਸ ਤੋਂ ਮੁਨਕਰ ਹੁੰਦੇ ਰਹੋਗੇ, ਇਹ ਕੰਮ ਮੁਸ਼ਕਿਲ ਹੀ ਜਿਹੜਾ ਉਹ ਰਹਿਣਾ ਆ। ਜਿਹੜੇ ਥਾਵਾਂ ਦੇ ਉੱਤੇ ਹੁਣ ਤੁਸੀਂ ਰਹਿ ਰਹੇ ਆ, ਹੁਣ ਸਤੰਬਰ ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ, ਕੱਲ੍ਹ ਪਰਸੋਂ ਨੂੰ ਸਤੰਬਰ ਆ ਜਾਣਾ ਆ। ਤੁਸੀਂ ਦੇਖ ਲਓ ਵੀ 100 ਡਿਗਰੀ ਤੋਂ ਉੱਤੇ ਤਾਪਮਾਨ ਇੱਕ ਹਫ਼ਤੇ ਦੇ ਲਈ ਪਹਿਲੇ ਵੀਕ 'ਚ ਜਿਹੜਾ ਉਹ ਰਹਿਣ ਵਾਲਾ ਹੈ। ਤੇ ਅੱਗੇ ਵੀ ਪਤਾ ਨਹੀਂ ਕਿੰਨੀ ਹੀਟ ਵੇਵ ਹੋਰ ਚੱਲਣੀ ਆ। ਨਹੀਂ ਤਾਂ ਸਤੰਬਰ ਅਗਸਤ ਮਹੀਨੇ ਦੇ ਐਂਡ ਤੱਕ ਇੱਦਾਂ ਦੀਆਂ ਤਾਪਮਾਨ ਜਿਹੜੇ ਇੱਥੇ ਸੈਂਟਰਲ ਵੈਲੀ ਜਾਂ ਸਦਰਨ ਕੈਲੀਫੋਰਨੀਆ 'ਚ ਘੱਟ ਸੁਣੀਦੇ ਸੀਗੇ। ਸੋ ਸਥਿਤੀ ਚੌਂਸ਼ਵੇਰੇ ਮਾੜੀ ਆ। ਪਰ ਪਾਕਿਸਤਾਨ ਦੇ ਵਿੱਚ ਇਸ ਟਾਈਮ ਇਹਨਾਂ ਹੜ੍ਹਾਂ ਦੇ ਕਰਕੇ ਕਾਫੀ ਹਾਲਾਤ ਮਾੜੇ ਜਿਹੜੇ ਉਹ ਬਣੇ ਪਏ ਹੈਗੇ ਨੇ। ਜੀ ਬਿਲਕੁਲ। ਪਾਕਿਸਤਾਨ ਦੇ ਲੋਕਾਂ ਨੇ ਰਵੀ ਸਿੰਘ ਖਾਲਸਾ ਏਡ ਨੂੰ ਵੀ ਗੁਹਾਰ ਲਾਈ ਆ, ਸਾਡੇ ਇੱਥੇ ਆ ਕੇ ਹੈਲਪ ਕਰੋ। ਤੇ ਕਿਉਂਕਿ ਉੱਥੇ ਤਾਂ ਲੋਕਾਂ ਨੂੰ ਹੁਣ ਖਾਣ ਪੀਣ ਦੇ ਲਈ ਵੀ ਜਿਹੜੇ ਆ ਪੈਸੇ ਮਿਲਣੇ ਬੜੇ ਔਖੇ। ਖਾਣ ਪੀਣ ਲਈ ਕੋਈ ਸਮਾਨ ਹੀ ਨਹੀਂ ਮਿਲ ਰਿਹਾ ਹੈਗਾ। ਬਹੁਤ ਬੁਰਾ ਹਾਲ ਆ ਪਾਕਿਸਤਾਨ ਦੇ ਵਿੱਚ।